ਪੰਜਾਬੀ ਰੇਡੀਓ ਜੋ ਹੈ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਕੀ ਕੁਝ ਹੁੰਦਾ ਹੈ ਉਹ ਖਬਰਾਂ ਅਸੀਂ ਸਾਂਝੀਆਂ ਕਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਬਲਤੇਜ ਪੰਨੂ ਜੀ, ਖਬਰਾਂ ਕਰਾਂਗੇ ਜੋ ਕੁਛ ਉੱਥੇ ਹੋਇਆ ਆ ਪੰਜਾਬ ਦੇ ਵਿੱਚ ਉਸ ਬਾਰੇ। ਤੇ ਜੀ ਸਰੋਤੇ, ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਅਤੇ ਅੱਜ ਦੇ ਸਪਾਂਸਰ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082725200, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਤੇ ਹੁਣ ਅਸੀਂ ਗੱਲਬਾਤ ਕਰਦੇ ਬਲਤੇਜ ਪੰਨੂ ਹੋਰਾਂ ਦੇ ਨਾਲ ਜੋ ਕੁਛ ਉੱਥੇ ਹੋਇਆ ਆ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਰੈਲੀ ਹੋਈ ਆ ਉੱਥੇ, ਤੇ ਰੈਲੀ ਦੇ ਵਿੱਚ ਕੀ ਕੁਛ ਹੋਇਆ, ਕਿਹਨੇ ਕੀ ਕੁਛ ਕਿਹਾ, ਜਿਹੜੇ ਉੱਥੇ ਲੈਕਚਰਬਾਜ਼ੀ ਹੋਈ ਆ। ਇਹਨੂੰ ਨਾਮ ਤਾਂ ਜਿਹੜਾ ਸੀਗਾ ਜੀ ਉਹ ਸਦਭਾਵਨਾ ਰੈਲੀ ਦਿੱਤਾ ਗਿਆ ਸੀਗਾ, ਪਰ ਤੁਸੀਂ ਇਹ ਕਹਿ ਲਓ ਕਿ ਦੁਰਭਾਵਨਾ ਦੇ ਨਾਲ ਕੀਤੀ ਗਈ ਸਦਭਾਵਨਾ ਰੈਲੀ ਸੀਗੀ। ਇਹਦੇ ਵਿੱਚ ਜਿਹੜਾ ਇਕੱਠ ਸੀਗਾ ਕੋਈ 40,000 ਤੋਂ ਲੈ ਕੇ 45,000 ਦੇ ਕਰੀਬ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਔਰ ਇਹਦੇ ਵਿੱਚ ਜਿਹੜੇ ਬਹੁਤੇ ਸਨ ਜੀ ਉਹਨਾਂ ਦੀ ਸੂਈ ਉਹ ਕਾਂਗਰਸ ਦੇ ਉੱਤੇ, ਸਿਮਰਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਤੇ ਬੁਲਾਏ ਗਏ ਸਰਬੱਤ ਖਾਲਸਾ ਦੇ ਉੱਤੇ ਜਿਹੜੀ ਸੀ ਉਹ ਘੁੰਮਦੀ ਰਹੀ। ਚੱਬੇ ਦੇ ਵਿੱਚ ਹੋਇਆ ਜਿਹੜਾ ਸਰਬੱਤ ਖਾਲਸਾ ਸੀਗਾ ਜੀ, ਉਹਨੂੰ ਪੂਰੀ ਟਿੱਲ ਲਾਈ ਗਈ ਇਹ ਦੱਸਣ ਦੇ ਵਾਸਤੇ ਕਿ ਉਹਨੂੰ ਕਾਂਗਰਸੀਆਂ ਨੇ ਕੀਤਾ ਸੀਗਾ, ਉਹ ਅੱਤਵਾਦੀਆਂ ਦਾ ਇਕੱਠ ਸੀਗਾ, ਉਹ ਵੱਖਵਾਦੀਆਂ ਦਾ ਇਕੱਠ ਸੀਗਾ, ਉਹ ਦੇਸ਼ ਨੂੰ ਤੋੜਨ ਵਾਲੇ ਲੋਕਾਂ ਦਾ ਇਕੱਠ ਸੀਗਾ। ਬਹੁਤਾ ਜਿਹੜਾ ਜ਼ੋਰ ਸੀਗਾ ਇਸ ਗੱਲ ਦੇ ਉੱਤੇ ਹੀ ਜਿਹੜਾ ਸੀਗਾ ਉਹ ਲੱਗਿਆ ਰਿਹਾ ਜੀ। ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਇਸ ਗੱਲ ਦਾ ਅਫਸੋਸ ਰਿਹਾ ਜੀ ਕਿ ਬੰਦੀ ਛੋੜ ਦਿਵਸ ਤੇ ਮੌਕੇ ਦੇ ਉੱਤੇ ਕਾਲਾ ਦਿਨ ਜਿਹੜਾ ਸੀ ਉਹ ਕਿਉਂ ਮਨਾਇਆ ਗਿਆ। ਉਹਨਾਂ ਨੇ ਕਿਹਾ ਜੀ ਕਿ ਗੁਰਪੁਰਬ ਤੇ ਹੁਣ ਵੱਧ ਤੋਂ ਵੱਧ ਜਿਹੜੀਆਂ ਲਾਈਟਾਂ ਜਗਾਓ, ਔਰ ਤਾਂ ਕਿ ਜਿਹੜਾ ਜੀ ਉਹਦਾ ਜਵਾਬ ਦਿੱਤਾ ਜਾ ਸਕੇ ਜੀ। ਪ੍ਰਕਾਸ਼ ਸਿੰਘ ਬਾਦਲ ਹੋਰੀ ਤਕਰੀਬਨ 2 ਮਹੀਨੇ ਬਾਅਦ ਉਹਨਾਂ ਦੇ ਜਿਹੜੇ ਚਿਹਰੇ ਦੇ ਉੱਤੇ ਮੁਸਕਰਾਹਟ ਜਿਹੜੀ ਉਹ ਦਿਸੀ। ਕਪਾਹ ਪੱਤੀ ਦੇ ਵਿੱਚ ਜਿਹੜੇ ਨਕਲੀ ਪੈਸਟੀਸਾਈਡ ਵਾਲੇ ਮਾਮਲੇ ਦੇ ਵਿੱਚ ਬਹੁਤ ਸਿੰਘ ਹੋਰੀ ਇਹਦੇ ਵਿੱਚੋਂ ਗਾਇਬ ਰਹੇ। ਇਹਦੇ ਵਿੱਚ ਮਾਝੇ ਦੇ ਜਰਨੈਲ ਜਿਹੜੇ ਵਿਕਰਮ ਸਿੰਘ ਮਜੀਠੀਆ ਸੀ, ਉਹਨਾਂ ਨੂੰ ਸਟੇਜ ਤੋਂ ਨਹੀਂ ਬੋਲਣ ਦਿੱਤਾ ਗਿਆ, ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਬੋਲਣ ਦਾ ਜਿਹੜਾ ਜੀ। ਇਹ ਕੁਝ ਅਹਿਮ ਗੱਲਾਂ ਸਨ। ਸਾਰਿਆਂ ਤੋਂ ਵੱਧ ਜਿਹੜਾ ਜੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਿਆਨ ਦੇ ਉੱਤੇ ਜਿਹੜਾ ਚਰਚਾ ਕਰਨਾ ਬਣਦਾ ਹੈ, ਉਹ ਇੱਕ ਐਸੀ ਸਿੰਗਰੀ ਜਿਹੜੀ ਹੈ ਜੀ ਉੱਥੇ ਛੇੜ ਗਏ ਨੇ ਜੀ, ਜਿਹਦਾ ਚਰਚਾ ਜਿਹੜਾ ਜੀ ਉਹ ਲੰਮੇ ਸਮੇਂ ਦੇ ਵਾਸਤੇ ਮੇਰਾ ਖਿਆਲ ਹੁੰਦਾ ਰਹੂਗਾ। ਬਹੁਤ ਸਾਰੇ ਲੋਕ ਲਿਸਨਰ ਜਿਹੜੇ ਬੜੇ ਇੰਟਲੈਕਚੁਅਲ ਜਿਹੜੇ ਪ੍ਰੋਗਰਾਮ ਨੂੰ ਸੁਣਦੇ ਨੇ ਵਿਸ਼ਵ ਭਰ ਦੇ ਵਿੱਚ, ਜਿਨ੍ਹਾਂ ਨੇ ਬਹੁਤ ਕੁਝ ਪੜ੍ਹਿਆ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ, ਕਿਉਂਕਿ ਉਹਦੇ ਉੱਤੇ ਕਿਸੇ ਇੱਕ ਧਿਰ ਦੀ ਗੱਲ ਨਾ ਤੁਸੀਂ ਕਰੋ ਕਿ ਜੇ ਸਰਕਾਰੀ ਧਿਰ ਲਿਖਦੀ ਆ ਉਹਦਾ ਆਪਣਾ ਪੱਖ ਹੁੰਦਾ, ਜੇ ਗੈਰ ਸਰਕਾਰੀ ਧਿਰ ਲਿਖਦੀ ਆ ਉਹਦਾ ਆਪਣਾ ਪੱਖ ਹੁੰਦਾ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਦੋਵਾਂ ਧਿਰਾਂ ਦੇ ਪੜ੍ਹਿਆ ਹੋਇਆ ਜੀ ਕਿ ਪੰਜਾਬ ਦੇ ਵਿੱਚ ਕੀ ਹੋਇਆ, ਜਾਂ ਜਿਨ੍ਹਾਂ ਲੋਕਾਂ ਨੇ ਪਿੰਡੇ ਦੇ ਉੱਤੇ ਜਿਹੜਾ ਆਪਣੇ ਹੰਢਾਇਆ ਹੋਇਆ, ਉਹਨਾਂ ਨੂੰ ਕੱਲੀ ਕੱਲੀ ਗੱਲ ਯਾਦ ਹੈ। ਇਹਦੇ ਵਿੱਚ ਜਿਹੜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਗੱਲ ਆਖੀ ਕਿ ਜਿਹੜਾ ਸਰਬੱਤ ਖਾਲਸਾ ਇਕੱਠ ਸੀਗਾ, ਇਹ ਉਹਨਾਂ ਲੋਕਾਂ ਦਾ ਇਕੱਠ ਸੀਗਾ ਜਾਂ ਉਹ ਲੋਕ ਪੰਜਾਬ ਦੇ ਵਿੱਚ ਅਫਰਾ ਤਫਰੀ ਫੈਲਾਉਣਾ ਚਾਹੁੰਦੇ ਨੇ ਜਿਹੜੇ ਕਹਿੰਦੇ ਸੀ ਪਹਿਲਾਂ ਵੱਢੋ ਮੋਨੇ ਫੇਰ ਵੱਢਾਂਗੇ ਝੋਨੇ। ਇਹ ਨਾਰਾ ਕਿਸੇ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਕਦੀ ਨਹੀਂ ਸੁਣਿਆ ਗਿਆ, ਕਦੀ ਇਹ ਚਰਚਿਤ ਜਿਹੜਾ ਉਹ ਨਹੀਂ ਹੋਇਆ। ਇਹ ਪਤਾ ਨਹੀਂ ਕਿਸ ਜਗ੍ਹਾ ਤੋਂ ਕੱਢ ਕੇ ਬਾਦਲ ਸਾਹਿਬ ਨੇ ਇਹ ਜਿਹੜਾ ਦੀ ਨਾਰਾ ਲੋਕਾਂ ਨੂੰ ਫਿਰ ਇੱਕ ਵਾਰੀ ਚੇਤਾ ਕਰਾਇਆ, ਜਿਹਦੇ ਵਿੱਚ ਸ਼ਾਇਦ ਕਿਤੇ ਉਹ ਸੰਦੇਸ਼ ਦੇ ਗਏ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਉਹਦੇ ਦੌਰਾਨ ਕਿਹੋ ਜਿਹਾ ਮਾਹੌਲ ਜਿਹੜਾ ਜੀ ਉਹ ਸਿਰਜਿਆ ਜਾ ਸਕਦਾ। ਆਈ ਥਿੰਕ ਇਹ ਬਹੁਤ ਖਤਰਨਾਕ ਜਿਹੜਾ ਜੀ ਉਹਨਾਂ ਨੇ ਵਰਡਿੰਗ ਜਿਹੜੀ ਆ ਇਸ ਸਟੇਜ ਤੋਂ ਜਿਹੜੀ ਉਹ ਵਰਤੀ ਆ, ਔਰ ਸ਼ਾਇਦ ਜੋ ਕੁਝ ਉਹ ਮੈਸੇਜ ਦੇਣਾ ਚਾਹੁੰਦੇ ਸੀਗੇ ਉਹ ਹੋ ਸਕਦਾ ਕੁਝ ਲੋਕਾਂ ਨੇ ਉਹਨੂੰ ਗੰਭੀਰਤਾ ਦੇ ਨਾਲ ਨਾ ਲਿਆ ਹੋਏ, ਪਰ ਮੇਰਾ ਖਿਆਲ ਇਹਨੂੰ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਲੈਣਾ ਜ਼ਰੂਰ ਬਣਦਾ ਹੈ ਕਿ ਇੰਨੀ ਗੱਲ ਕਰਕੇ ਉਹ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ। ਬਿਲਕੁਲ ਜੀ, ਖਤਰਨਾਕ ਪੱਤੇ ਖੇਡੇ ਗਏ ਆ। ਸਾਰਿਆਂ ਦਾ ਜ਼ੋਰ ਇਹਨਾਂ ਦੋ ਗੱਲਾਂ ਜਿਹੜੀਆਂ ਤੁਸੀਂ ਦੱਸੀਆਂ ਕਿ ਇਹ ਜਿਹੜਾ ਇਕੱਠ ਸੀਗਾ ਸਰਬੱਤ ਖਾਲਸਾ ਸੀਗਾ,
ਉਹ ਅੱਤਵਾਦੀਆਂ ਨੇ ਸੀ, ਵੱਖਵਾਦੀ ਸੀ, ਦੇਸ਼ ਧਰੋਹੀ ਸੀ, ਨੈਕਸਲਾਈਟ ਸੀ, ਬੜਾ ਕੁਛ ਉਹਨਾਂ ਨੇ ਖਤਰਨਾਕ ਪੱਤੇ ਖੇਡੇ ਆ। ਅੱਗੇ ਆਪਾਂ ਗੱਲ ਕਰਦੇ ਕਿ ਦੂਸਰੇ ਪਾਸੇ ਪੰਜਾਬ ਬੰਦ ਸੀ, ਉਸ ਦਾ ਕੀ ਬਣਿਆ? ਇਹ ਇੱਕ ਦੂਸਰਾ ਐਪੀਸੋਡ ਆ ਜੀ ਪੰਜਾਬ ਦਾ, ਬਿਲਕੁਲ ਡਿਫਰੈਂਟ। ਕਿਉਂਕਿ ਜਦੋਂ ਆਪਾਂ ਉਦੋਂ ਵੀ ਜਿਹੜੇ ਸਰਬੱਤ ਖਾਲਸਾ ਹੋਇਆ ਸੀਗਾ ਉਹਦੀ ਗੱਲ ਜਿਹੜੀ ਕੀਤੀ ਸੀ, ਇਹ ਠੀਕ ਹੈ ਕਿ ਕੁਝ ਲੋਕਾਂ ਨੂੰ ਉਹ ਉਦੋਂ ਗੱਲ ਚੰਗੀ ਨਹੀਂ ਸੀ ਲੱਗੀ। ਉਹ ਕੁਝ ਲੋਕਾਂ ਨੂੰ ਚੁਭੀ ਵੀ ਗੱਲ ਵੀ ਤੁਸੀਂ ਇਹ ਗੱਲ ਕਿਉਂ ਕਰਦੇ ਹੋ, ਕਿ ਉੱਥੋਂ ਲੋਕ ਜਿਹੜੇ ਨੇ ਉਹ ਨਿਰਾਸ਼ ਗਏ ਨੇ। ਉੱਥੇ ਲੋਕ ਸ਼ਾਇਦ ਕੋਈ ਪ੍ਰੋਗਰਾਮ ਜਿਹੜਾ ਲੈਣ ਗਏ ਸਨ ਜਿਹੜਾ ਉਹਨਾਂ ਨੂੰ ਮਿਲਿਆ ਨਹੀਂ ਉਸ ਜਗ੍ਹਾ ਤੋਂ। ਇਹਦਾ ਜਵਾਬ ਜਿਹੜਾ ਜੀ ਤੁਸੀਂ ਇਹ ਕਹਿ ਸਕਦੇ ਹੋ, ਧਿਆਨ ਸਿੰਘ ਮੰਡ ਜਿਹੜੇ ਕਿ ਕਾਰਜਕਾਰੀ ਜਥੇਦਾਰ ਬਣਾਏ ਗਏ ਸਨ ਇਸ ਸਰਬੱਤ ਖਾਲਸਾ ਦੇ ਵਿੱਚ, ਉਹਨਾਂ ਦੇ ਵੱਲੋਂ ਇਹ ਸੱਦਾ ਜਿਹੜਾ ਦਿੱਤਾ ਗਿਆ ਸੀਗਾ ਕਿ 23 ਤਰੀਕ ਨੂੰ ਸੜਕਾਂ ਪੰਜਾਬ ਦੀਆਂ ਜਿਹੜੀਆਂ ਜੀ ਉਹ ਜਾਮ ਕਰ ਦਿਓ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਬਾਅਦ ਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਕਿ ਬਾਜ਼ਾਰ ਜਿਹੜੇ ਨੇ ਉਹ ਖੁੱਲ੍ਹੇ ਰੱਖੋ ਤੇ ਸੜਕਾਂ ਜਿਹੜੀਆਂ ਜੀ ਉਹ ਬੰਦ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ 23 ਤਰੀਕ ਨੂੰ ਜਿਹੜੀ ਸਦਭਾਵਨਾ ਰੈਲੀ ਹੋ ਰਹੀ ਹੈ ਉਹਨੂੰ ਰੋਕਣ ਦੇ ਵਾਸਤੇ ਅਸੀਂ ਇਹ ਸੜਕਾਂ ਜਾਮ ਨਹੀਂ ਕਰ ਰਹੇ, ਪਰ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਅਸੀਂ ਉਹਦੇ 'ਚ ਵਿਘਨ ਪਾਵਾਂਗੇ। ਇਹਦੇ ਵਾਸਤੇ ਬੇਸ਼ੱਕ ਜਿਹੜੀ ਪੁਲਿਸ ਹੈ ਉਹਨੇ ਕੁਝ ਥਾਵਾਂ ਦੇ ਉੱਤੇ ਜਿਹੜੀ ਗ੍ਰਿਫਤਾਰੀਆਂ ਨੇ ਉਹ ਕੀਤੀਆਂ ਨੇ। ਈਵਨ ਪਟਿਆਲੇ ਦੇ ਵਿੱਚ ਵੀ 5 ਗ੍ਰਿਫਤਾਰੀਆਂ ਜਿਹੜੀਆਂ ਉਹ ਹੋਈਆਂ ਨੇ। ਸਿਮਰਜੀਤ ਸਿੰਘ ਮਾਨ ਜਿਹੜੇ ਸਨ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਜੀ ਉਹ ਡੱਕੀ ਰੱਖਿਆ। ਪਟਿਆਲੇ ਦੇ ਵਿੱਚ ਕੋਈ 2.5 ਦਰਜਨ ਦੇ ਕਰੀਬ ਜਿਹੜੇ ਨੇ ਉਹ ਪੁਲਿਸ ਨੇ ਚੁੱਕੇ ਨੇ, ਪਰ ਬਾਕੀ ਥਾਵਾਂ ਦੇ ਉੱਤੇ ਜਿਹੜਾ ਸੀਗਾ ਜੀ ਲੋਕ ਸੜਕਾਂ ਦੇ ਉੱਤੇ ਨਹੀਂ ਨਿਕਲੇ। ਕਿਸੇ ਜਗ੍ਹਾ ਦੇ ਉੱਤੋਂ ਕੋਈ ਸੜਕਾਂ ਜਿਹੜੀਆਂ ਸੀਗੀਆਂ ਉਹ ਜਾਮ ਹੋਣ ਦੀਆਂ ਖਬਰ ਨਹੀਂ। ਤਰਨਤਾਰਨ ਦੇ ਏਰੀਏ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਕੁਝ ਸਮੇਂ ਦੇ ਵਾਸਤੇ ਜਿਹੜਾ ਸੀਗਾ ਉਹ ਜਾਮ ਜ਼ਰੂਰ ਰਿਹਾ, ਪਰ ਉਦੋਂ ਬਾਅਦ ਇਹ ਜਾਮ ਜਿਹੜਾ ਸੀਗਾ ਉਹ ਖੁੱਲ੍ਹ ਗਿਆ। ਲੋਕਾਂ ਦੇ ਨਾਂ ਜਿਹੜਾ ਜੀ ਉਹ ਨਿਕਲਣਾ ਕਿਤੇ ਨਾ ਕਿਤੇ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰਦਾ। ਇੱਕ ਤਾਂ ਇਹ ਪੱਤ ਭੜੱਥੀ ਜਿਹੜਾ ਸੀਗਾ ਉਹ ਲਿਆ ਗਿਆ ਫੈਸਲਾ ਸੀਗਾ, ਸ਼ਾਇਦ ਲੋਕਾਂ ਨੇ ਇਸੇ ਕਰਕੇ ਇਹਨੂੰ ਹੁੰਗਾਰਾ ਨਹੀਂ ਦਿੱਤਾ ਕਿ ਇਹ ਬਿਨਾਂ ਜਿਹੜਾ ਸੀਗਾ ਜੀ ਕੋਈ ਮੀਟਿੰਗ ਕੀਤੇ ਤੋਂ, ਕੋਈ ਜਿਹੜਾ ਜੀ ਕਿਸੇ ਦੂਜੀਆਂ ਧਿਰਾਂ ਜਿਹੜੀਆਂ ਉਹਨਾਂ ਨੂੰ ਨਾਲ ਲਏ ਤੋਂ ਬਿਨਾਂ ਜਿਹੜਾ ਸੀਗਾ ਇਹ ਸੱਦਾ ਦੇ ਦਿੱਤਾ ਗਿਆ। ਸਰਬੱਤ ਖਾਲਸਾ ਦੇ ਵਿੱਚ ਜਿੱਡਾ ਵੱਡਾ ਇਕੱਠ ਜਿਹੜਾ ਹੋਇਆ ਸੀਗਾ, ਸ਼ਾਇਦ ਹੋ ਸਕਦਾ ਜੀ ਕਿ ਮੁੜ ਕੇ ਕਦੀ ਉਹਦਾ ਇਕੱਠ ਜਿਹੜਾ ਉਹ ਪੰਜਾਬ ਦੇ ਵਿੱਚ ਨਾ ਹੋਵੇ, ਪਰ ਕੁਝ ਦਿਨਾਂ ਦੇ ਵਿੱਚ ਹੀ ਇਹ ਸਾਰਾ ਕੁਝ ਜਿਹੜਾ ਜੀ ਇੱਦਾਂ ਟਰਨ ਹੋ ਜਾਊਗਾ। ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰਦਾ ਹੈ ਕਿ ਗਲਤੀ ਜਿਹੜੀ ਆ ਉਹ ਕਿਸ ਜਗ੍ਹਾ ਦੇ ਉੱਤੇ ਹੋਈ ਆ। ਜੇ ਅਜੇ ਵੀ ਸਵੈ ਪੜਚੋਲ ਨਾ ਕੀਤੀ ਗਈ, ਜੇ ਅਜੇ ਵੀ ਉਸੇ ਇਕੱਠ ਦੇ ਸਿਰ ਦੇ ਉੱਤੇ ਹੀ ਜਿਹੜਾ ਜੀ ਉਹ ਖੇਡੀ ਗਏ, ਤੇ ਮੇਰਾ ਖਿਆਲ ਜਿਹੜਾ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਉੱਠ ਕੇ ਖੜੀ ਹੋ ਗਈ ਸੀ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ, ਉਹ ਆਲਮੋਸਟ ਤੁਸੀਂ ਕਹਿ ਸਕਦੇ ਹੋ ਜੀ ਕਿ ਉਹ ਹੁਣ ਆਪਣੇ ਐਂਡ ਜਿਹੜਾ ਜੀ ਉਸ ਪਾਸੇ ਵੱਲ ਨੂੰ ਵੱਧ ਰਹੀ ਹੈ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ। ਜੀ ਬਿਲਕੁਲ। ਤੇ ਨਾਲ ਹੀ ਜੀ ਆਪਾਂ ਗੱਲ ਕਰਦੇ ਹਾਂ, ਇੱਕ ਦਰਦਨਾਕ ਹਾਦਸਾ ਹੋਇਆ ਹੈਲੀਕਾਪਟਰ ਨੂੰ ਕਟੜਾ ਦੇ ਵਿੱਚ। ਬਿਲਕੁਲ ਜੀ, ਇੱਕ ਵੈਸੇ ਦਰਦਨਾਕ ਹਾਦਸੇ ਦੀ ਖਬਰ ਮੇਰਾ ਖਿਆਲ ਤੁਸੀਂ ਦਿੱਤੀ ਹੋਣੀ, ਕੈਨੇਡਾ ਤੋਂ ਵੀ ਆ ਰਹੀ ਆ ਜੀ ਜੀ। ਤੇ ਅਲਬਰਟਾ ਦੇ ਵਿੱਚ MLA ਜਿਹੜੇ ਜੀ ਮਨਮੀਤ ਸਿੰਘ ਭੁੱਲਰ ਹੋਰੀ ਇੱਕ ਸੜਕ ਹਾਦਸੇ ਦੇ ਦੌਰਾਨ ਜਿਹੜਾ ਜੀ ਉਹ ਦੁਨੀਆ ਤੋਂ ਤੁਰ ਗਏ ਨੇ। ਇਹ ਵੀ ਬੜੀ ਸ਼ੌਕਿੰਗ ਨਿਊਜ਼ ਹੈ। ਔਰ ਇਸੇ ਤਰੀਕੇ ਦੇ ਨਾਲ ਇੱਥੇ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਵਿੱਚ ਵੈਸ਼ਨੋ ਦੇਵੀ ਮੰਦਿਰ ਦੇ ਬੇਸ ਕੈਂਪ ਜਿਹੜਾ ਕਟੜਾ ਆ, ਉੱਥੋਂ ਇੱਕ ਹੈਲੀਕਾਪਟਰ ਜਿਹੜਾ ਚੜਿਆ ਜੀ ਉਹ ਇੱਕ ਪੰਛੀ ਦੇ ਨਾਲ ਟਕਰਾ ਗਿਆ ਦੱਸੀਦਾ, ਜਿਹਦੇ ਵਿੱਚ 7 ਡੈਥ ਹੋਈਆਂ ਨੇ ਜੀ। 6 ਇੱਕੋ ਪਰਿਵਾਰ ਦੇ ਸਨ। ਇਹਦੇ ਵਿੱਚ ਇੱਕ ਨਵਾਂ ਵਿਆਹੁੰਦਰ ਜੋੜਾ ਸ਼ਾਮਲ ਸੀਗਾ ਤੇ ਇਸ ਹੈਲੀਕਾਪਟਰ ਨੂੰ ਚਲਾਉਣ ਵਾਲੀ ਜਿਹੜੀ ਲੜਕੀ ਸੁਮਿਤਾ ਵਿਜਨ ਸੀਗੀ ਜੀ, ਜਿਹਦੀ ਇਸ ਹਾਦਸੇ ਦੇ ਵਿੱਚ ਡੈਥ ਜਿਹੜੀ ਉਹ ਹੋਈ ਆ। ਜਿਹੜੇ ਜੰਮੂ ਦੇ IG ਨੇ ਦਾਨਿਸ਼ ਰਾਣਾ, ਉਹਨੇ ਇਹ ਕਿਹਾ ਜੀ ਕਿ ਪ੍ਰਾਈਵੇਟ ਏਅਰਲਾਈਨ ਦਾ ਹੈਲੀਕਾਪਟਰ ਤ੍ਰਿਕੁਟਾ ਪਹਾੜੀਆਂ ਦੇ ਵਿੱਚ ਬਣੀ ਜਿਹੜੀ ਸਾਂਝੀ ਛੱਤ ਹਵਾਈ ਪੱਟੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਿਹੜਾ ਉਹ ਆ ਰਿਹਾ ਸੀਗਾ। ਔਰ ਕਟੜਾ ਦੇ ਵਿੱਚ ਨਵੇਂ ਬੱਸ ਸਟੈਂਡ ਇਲਾਕੇ ਦੇ ਵਿੱਚ ਜਿਹੜਾ ਜੀ ਇਹ ਹਾਦਸਾ ਗ੍ਰਸਤ ਹੋਇਆ। ਇਹ ਕਿਹਾ ਜਾ ਰਿਹਾ ਜੀ ਕਿ ਉੱਥੇ ਇੱਕ ਗਿਰਦ ਜਿਹੜੀ ਹੈ ਜੀ ਉਹ ਮਰੀ ਦੇਖੀ ਗਈ ਹੈ, ਸ਼ਾਇਦ ਉਹ ਇਸ ਹੈਲੀਕਾਪਟਰ ਦੇ ਨਾਲ ਟਕਰਾਈ ਹੋ ਸਕਦੀ ਹੈ ਜੀ। ਤੇ ਅੱਗੇ ਜੀ ਗੱਲ ਕਰਦੇ ਹਾਂ ਕਾਂਗਰਸ ਦੀ, ਜਿਹੜੀ ਕਾਫੀ ਸਾਲਾਂ ਤੋਂ ਬਿਲਕੁਲ ਸੁਰਖੀਆਂ ਦੇ ਵਿੱਚ ਆ, ਤੇ ਰਾਹੁਲ ਤੇ ਅਮਰਿੰਦਰ ਦੀ ਮੀਟਿੰਗ ਹੋਊਗੀ। ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਵਿੱਚ ਸੰਭਾਵੀ ਜਿਹੜਾ ਫੇਰ ਬਦਲ ਹੈ, ਉਹਦੇ ਤੋਂ ਪਹਿਲਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕਰਨ ਜਾ ਰਹੇ ਨੇ। ਇਹ ਸਮਝਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਜਗ੍ਹਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪਿਆ ਜਾ ਸਕਦਾ ਜੀ। ਇਹ ਬੈਠਕ ਜਿਹੜੀ ਅੱਜ ਹੋ ਰਹੀ ਹੈ, ਇਹ ਆਖਰੀ ਬੈਠਕ ਜਿਹੜੀ ਹੈ ਜੀ ਇਸ ਫੇਰ ਬਦਲ ਤੋਂ ਪਹਿਲਾਂ ਵਾਲੀ ਜਿਹੜੀ ਆ ਉਹ ਹੋ ਸਕਦੀ ਹੈ।
बैठक के दौरान अकाली भाजपा गठजोड़ ते आम आदमी पार्टी की चढ़त के नाल नछिट्टण दे वास्ते जथेबंदक ढांचे के बारे विचार वटांदरा जिहड़ा जी ओह कीता जा सकदा है। सूत्र ਜਿਹੜੇ ਦੱਸਦੇ ਨੇ ਕਿ ਕੈਪਟਨ ਨੂੰ ਪੰਜਾਬ ਦੇ ਵਿੱਚ ਪਾਰਟੀ ਦੀ ਵਾਗਡੋਰ ਸੌਂਪੀ ਜਾ ਸਕਦੀ ਹੈ ਜਦੋਂ ਕਿ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੂੰ ਪ੍ਰਦੇਸ਼ ਪ੍ਰਚਾਰ ਕਮੇਟੀ ਦਾ ਮੁਖੀ ਜਿਹੜਾ ਜੀ ਉਹ ਲਾਇਆ ਜਾ ਸਕਦਾ ਹੈ। ਵਿਧਾਨ ਸਭਾ ਦੇ ਵਿੱਚ ਪਾਰਟੀ ਦੇ ਆਗੂ ਸੁਨੀਲ ਜਾਖੜ ਨੂੰ ਵੀ ਬਦਲਣ ਦੇ ਉੱਤੇ ਵਿਚਾਰ ਹੋ ਰਿਹਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਨੂੰ ਸੰਕੇਤ ਜਿਹੜੇ ਦਿੱਤੇ ਆ ਕਿ ਉਹਨਾਂ ਨੂੰ ਉਹਨਾਂ ਦੇ ਅਹੁਦੇ ਦੇ ਉੱਤੇ ਜਿਹੜਾ ਜੀ ਸੁਨੀਲ ਜਾਖੜ ਹੋਰਾਂ ਨੂੰ ਰੱਖਿਆ ਜਾਵੇ। ਹੁਣ ਜਿਹੜਾ ਸਵਾਲ ਵੱਡਾ ਜਿਹੜਾ ਜੀ ਉਹ ਇਹਦੇ ਵਿੱਚ ਇਹ ਆ ਕਿ ਜਿਸ ਸ਼ਰਤਾਂ ਦੇ ਉੱਤੇ ਹਾਈ ਕਮਾਂਡ ਜਿਹੜੀ ਆ ਜੀ ਉਹ ਤਬਦੀਲੀ ਕਰ ਰਹੀ ਹੈ, ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਉਹ ਸ਼ਰਤਾਂ ਮੰਨ ਕੇ ਸਿਰਫ ਆਪਣੀ ਪ੍ਰਧਾਨਗੀ ਦਾ ਸੋਚਣਗੇ ਜਾਂ ਫਿਰ ਜਿਹੜੇ ਬਾਕੀ ਉਹਨਾਂ ਦੇ ਨਾਲ ਜੁੜੇ ਹੋਏ ਧੜੇ ਨੇ ਉਹਨਾਂ ਦਾ ਵੀ ਕੁਝ ਜਿਹੜਾ ਜੀ ਉਹ ਸੋਚਣਗੇ। ਇਹ ਗੱਲਾਂ ਬੜੀਆਂ ਅਹਿਮ ਜਿਹੜੀਆਂ ਜੀ ਉਹ ਰਹਿਣਗੀਆਂ ਅੱਜ ਵਾਲੀ ਮੀਟਿੰਗ ਤੋਂ ਬਾਅਦ। ਜਿਹੜਾ ਅਗਲਾ ਜਿਹੜਾ ਜੀ ਐਲਾਨ ਕਦੋਂ ਹੁੰਦਾ ਹੈ ਜਿਹੜੇ ਅਹੁਦੇਦਾਰਾਂ ਦਾ, ਇਹਦੇ ਵਾਸਤੇ ਅਜੇ ਸ਼ਾਇਦ ਹੋ ਸਕਦਾ ਜੀ ਇੰਤਜ਼ਾਰ ਕੁਝ ਕਰਨਾ ਪਏ। ਕੈਪਟਨ ਖੇਮੇ ਦੇ ਵਿੱਚ ਥੋੜਾ ਖੁਸ਼ੀ ਦਾ ਮਾਹੌਲ ਹੈ ਜੀ, ਥੋੜਾ ਇਸ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਤਾਂ ਉਹਨਾਂ ਨੂੰ ਬਣਾਇਆ ਜਾ ਸਕਦਾ ਪਰ ਉਹਨਾਂ ਤੋਂ ਜਿਹੜੀਆਂ ਪਾਵਰਸ ਨੇ ਉਹ ਬਹੁਤ ਜ਼ਿਆਦਾ ਨਹੀਂ ਦਿੱਤੀਆਂ ਜਾਣਗੀਆਂ, ਭਾਵ ਕਿ ਪਰ ਕੁਦਰ ਕੇ ਪ੍ਰਧਾਨ ਜਿਹੜਾ ਜੀ ਉਹ ਬਣਾਇਆ ਜਾਊਗਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਜੀ ਜਰਨੈਲ ਸਿੰਘ ਚਹਿਲਾ ਦੀ, ਜੋ ਮਲੂਕਾ ਬ੍ਰਿਗੇਡ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਆ। ਉਸ ਨੇ ਉਸਦੇ ਖਿਲਾਫ ਮਲੂਕਾ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਮੰਗੀ ਹੈ। ਐਕਚੁਅਲੀ ਪੁਲਿਸ ਹੁਣ ਤੱਕ ਜਿਹੜੀ ਆ ਜੀ ਉਹ ਇਹ ਕਹਿੰਦੀ ਰਹੀ ਆ ਕਿ ਸਾਡੇ ਕੋਲੇ ਜੇ ਸ਼ਿਕਾਇਤ ਆਊਗੀ ਤਾਂ ਅਸੀਂ ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਹੈ ਜੀ ਉਹ ਪਰਚਾ ਦਰਜ ਕਰ ਸਕਦੇ ਆ। ਹੁਣ ਜਿਹੜਾ ਹੈ ਜੀ ਇਹ ਸ਼ਿਕਾਇਤ ਲਿਖਤੀ ਰੂਪ ਦੇ ਵਿੱਚ ਜਰਨੈਲ ਸਿੰਘ ਨੇ ਜਿਹੜਾ ਜੀ ਉਹ ਕੀਤੀ ਆ, ਇੱਕ ਗਵਾਹ ਜਿਹੜਾ ਜੀ ਉਹਦੇ ਨਾਲ ਬਿਆਨ ਜਿਹੜੇ ਆ ਉਹ ਅਟੈਚ ਕਰਕੇ। ਇਹ ਚਸ਼ਮਦੀਦ ਗਵਾਹ ਜਿਹੜਾ ਜੀ ਸੁਖਦੇਵ ਸਿੰਘ ਦੱਸਿਆ ਜਾਂਦਾ, ਉਹਦੇ ਬਾਰੇ ਜਿਹੜਾ ਜੀ ਇਹਦੇ ਵਿੱਚ ਸ਼ਿਕਾਇਤ ਦੇ ਵਿੱਚ ਇਹ ਲਿਖਿਆ ਗਿਆ ਕਿ ਸਿਕੰਦਰ ਸਿੰਘ ਮਲੂਕੇ ਦੇ ਨਾਲ ਜਿਹੜੀ ਫਿਰਦੀ ਨਾਲ ਗੁੰਡਾ ਬ੍ਰਿਗੇਡ ਜਿਹੜੀ ਆ ਜੀ ਯੂਥ ਬ੍ਰਿਗੇਡ ਜਿਹਨੂੰ ਨਾਮ ਦਿੱਤਾ ਜਾ ਰਿਹਾ ਲੱਠਮਾਰਾਂ ਦੀ, ਇਹ 50 ਨੌਜਵਾਨ ਸੀਗੇ ਜਿਨ੍ਹਾਂ ਨੇ ਜਰਨੈਲ ਸਿੰਘ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਘੇਰ ਕੇ ਉਹਦੀ ਕੁੱਟਮਾਰ ਜਿਹੜੀ ਕੀਤੀ, ਜਿਹੜਾ ਕਿ ਇਸ ਵੇਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪੀਟਲ ਜਿਹੜਾ ਫਰੀਦਕੋਟ ਹੈ ਉਹਦੇ ਵਿੱਚ ਗੁੱਝੀਆਂ ਸੱਟਾਂ ਦੀ ਮਾਰ ਕਰਕੇ ਜੇਰੇ ਇਲਾਜ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਰਨੈਲ ਸਿੰਘ ਦੇ ਗੁੱਝੀਆਂ ਸੱਟਾਂ ਜਿੰਨੀਆਂ ਵੱਜੀਆਂ ਹੋਈਆਂ ਨੇ ਉਹਦੀ ਹਾਲਤ ਜਿਹੜੀ ਆ ਜੀ ਉਹ ਖਤਰੇ ਤੋਂ ਬਾਹਰ ਅਜੇ ਵੀ ਨਹੀਂ ਹੈਗੀ। ਉਹ ਥੋੜਾ ਬਹੁਤਾ ਜਿਹੜਾ ਬੋਲਦਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਜੀ ਬੇਹੋਸ਼ੀ ਦੇ ਵਿੱਚ ਜਿਹੜਾ ਉਹ ਚਲੇ ਜਾਂਦਾ। ਇਹ ਆਖਿਆ ਗਿਆ ਜੀ ਕਿ ਸਿਕੰਦਰ ਸਿੰਘ ਮਲੂਕਾ ਦੇ ਉੱਪਰ ਜਿਹੜਾ ਜੀ ਇਰਾਦਾ ਕਤਲ ਦਾ ਕੇਸ ਜਿਹੜਾ ਉਹ ਦਰਜ ਕੀਤਾ ਜਾਵੇ। ਜਿਹੜੀ ਪੁਲਿਸ ਆ ਜੀ ਉਹ ਕਹਿੰਦੀ ਆ ਕਿ ਸ਼ਿਕਾਇਤ ਤਾਂ ਇਹਦੇ ਸੰਬੰਧੀ ਜਿਹੜਾ ਜੀ ਉਹ ਕਹਿੰਦੇ ਕਿ ਸਾਡੇ ਕੋਲੇ ਬਠਿੰਡਾ ਪੁਲਿਸ ਨੂੰ ਜਿਹੜੀ ਆ ਉਹ ਫਰੀਦਕੋਟ ਪੁਲਿਸ ਨੂੰ ਜਿਹੜੀ ਉਹ ਪਹੁੰਚੀ ਆ, ਬਠਿੰਡੇ ਦੀ ਪੁਲਿਸ ਨੂੰ ਇਹਦੇ ਜਿਹੜਾ ਜੀ ਉਹ ਸੂਚਿਤ ਜਿਹੜਾ ਉਹ ਕੀਤਾ ਗਿਆ। ਬਠਿੰਡਾ ਪੁਲਿਸ ਨੇ ਅਜੇ ਤੱਕ ਜਰਨੈਲ ਸਿੰਘ ਦੀ ਕੁੱਟਮਾਰ ਵਾਲੇ ਮਾਮਲੇ ਦੇ ਵਿੱਚ ਕਿਸੇ ਦੇ ਖਿਲਾਫ ਕੋਈ ਕੇਸ ਜਿਹੜਾ ਉਹ ਦਰਜ ਨਹੀਂ ਕੀਤਾ। ਹੁਣ ਸਵਾਲ ਇਹ ਆ ਕਿ ਪਤਾ ਨਹੀਂ ਅਜੇ ਵੀਡੀਓ ਗਾਇਬ ਨਾ ਕਰ ਦਿੱਤੀ ਜਾਵੇ, ਵੈਸੇ ਬਹੁਤੇ ਲੋਕਾਂ ਨੇ ਸੇਵ ਕਰ ਲਈ ਆ, ਜਿਹਦੇ ਵਿੱਚ ਜਿਹੜੇ ਪੰਚਾਇਤ ਮੰਤਰੀ ਨੇ ਸਿਕੰਦਰ ਸਿੰਘ ਮਲੂਕਾ ਹੋਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਉੱਥੇ ਕੋਈ ਘਟਨਾ ਹੀ ਨਹੀਂ ਵਾਪਰੀ, ਕਿਸੇ ਕਿਸਮ ਦੀ ਲੋਕ ਜਿਹੜੇ ਨੇ ਉਹ ਅਫਵਾਹਾਂ ਫੈਲਾ ਰਹੇ ਨੇ। ਜੇ ਉੱਥੇ ਕੋਈ ਘਟਨਾ ਜਿਹੜੀ ਆ ਉਹ ਨਹੀਂ ਵਾਪਰੀ ਤਾਂ ਸਵਾਲ ਇਹ ਆ ਫਿਰ ਜਰਨੈਲ ਸਿੰਘ ਨੂੰ ਕਿਹਨੇ ਕੁੱਟਿਆ, ਉਹਦੀ ਕੁੱਟਮਾਰ ਜਿਹੜੀ ਆ ਜੀ ਉਹ ਕਿਉਂ ਕੀਤੀ ਗਈ ਆ। ਇੱਕ ਦੂਜਾ ਸਵਾਲ ਇਹ ਕਿ ਪੁਲਿਸ ਨੇ ਜਰਨੈਲ ਸਿੰਘ ਦੇ ਖਿਲਾਫ ਫਿਰ ਪਰਚਾ ਜਿਹੜਾ ਜੀ ਉਹ ਕਾਹਦਾ ਦਰਜ ਕਰ ਲਿਆ ਜੇ ਉੱਥੇ ਕੋਈ ਕੁੱਟਮਾਰ ਜਿਹੜੀ ਆ ਉਹ ਨਹੀਂ ਹੋਈ। ਇਹ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਜਾਂਦੀਆਂ ਨੇ। ਹੁਣ ਵੇਖਣਾ ਇਹ ਹੋਊਗਾ ਜੀ ਕਿ ਇਹ ਜਿਹੜੀ ਪੁਲਿਸ ਹੈ ਉਹ ਕੀ ਜਿਹੜਾ ਜੀ ਕਰਦੀ ਆ ਇਸ ਮਸਲੇ ਦੇ ਉੱਤੇ, ਉਹ ਇਨਵੈਸਟੀਗੇਸ਼ਨ ਕਰਦੀ ਆ ਜਾਂ ਆਈ ਗਈ ਜਿਹੜੀ ਆ ਜੀ ਉਹ ਕਰ ਦਿੰਦੀ ਆ। ਮੇਰਾ ਖਿਆਲ ਜਿਹੜਾ ਵਕੀਲ ਭਾਈਚਾਰਾ ਜਾਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਨਾਲ ਜਿਹੜੀਆਂ ਲੜਨ ਵਾਲੇ ਜਥੇਬੰਦੀਆਂ ਨੇ ਉਹਨਾਂ ਨੂੰ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਜੀ ਇਨਸਾਫ ਦਿਵਾਇਆ ਜਾ ਸਕੇ ਇਸ ਵਿਅਕਤੀ ਨੂੰ ਜਿਹਦੀ ਕਿ ਬਹੁਤ ਵੱਡੀ ਕੋਈ ਆਵਾਜ਼ ਜਿਹੜੀ ਹੈ ਜੀ ਉਹ ਨਹੀਂ ਹੈਗੀ। ਉਹ ਆਮ ਜਿਹੜਾ ਜੀ ਮਨੁੱਖ ਹੈ ਔਰ ਉਹਦੀ ਕੁੱਟਮਾਰ ਇੰਨੀ ਕੁ ਕੀਤੀ ਗਈ ਹੈ ਕਿ ਉਹ ਇਸ ਵੇਲੇ ਮੰਦੇ ਹਾਲੀ ਹਸਪੀਟਲ ਦੇ ਵਿੱਚ ਦਾਖਲ ਹੈ ਜੀ। ਅਜੇ ਜੀ ਜਿਸ ਤਰ੍ਹਾਂ ਤੁਸੀਂ ਮਲੂਕਾ ਦੀ ਗੱਲ ਕੀਤੀ ਆ ਤੇ ਉਹਦੇ ਰਾਤ ਵੀ ਇਸੇ ਤਰ੍ਹਾਂ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਹੋਈ, ਅਖਬਾਰਾਂ ਨੇ ਵੱਧ ਚੜ੍ਹ ਕੇ ਕਰ ਦਿੱਤਾ ਆ। ਤੇ ਅੱਗੇ ਆਪਾਂ ਗੱਲ ਕਰਦੇ ਜੀ 5 ਪਿਆਰਿਆਂ ਦੀ ਜਿਨ੍ਹਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਸੀ, ਉਹਨਾਂ ਦੇ ਵਿੱਚ 2 ਪਿਆਰੇ ਹਾਜ਼ਰ ਹੀ ਨਹੀਂ ਹੋਏ।
ਜੀ ਬਿਲਕੁਲ। ਇਹ ਜੀ ਐਕਚੁਅਲੀ ਜਿਨ੍ਹਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ, ਆਪਾਂ ਕੱਲ ਵੀ ਗੱਲ ਸਾਂਝੀ ਕੀਤੀ ਸੀ। ਦੋ ਤਾਂ ਜਿਹੜੇ ਪਿਆਰੇ ਆ ਜੀ ਉਹ ਗਏ ਹੋਏ ਨੇ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੀ ਯਾਤਰਾ ਦੇ ਉੱਤੇ, ਔਰ ਜਿਹੜੇ ਦੋ ਸਨ ਜੀ ਉਹਨਾਂ ਨੇ ਤਬਾਦਲੇ ਵਾਲੀ ਜਗ੍ਹਾ ਦੇ ਉੱਤੇ ਉਹ ਹਾਜ਼ਰ ਜਿਹੜਾ ਜੀ ਉਹ ਨਹੀਂ ਹੋਏ। ਸ਼੍ਰੋਮਣੀ ਕਮੇਟੀ ਦੇ ਵੱਲੋਂ 5 ਪਿਆਰਿਆਂ ਦੇ ਵਿੱਚੋਂ ਜਿਹੜਾ 2 ਦਾ ਵੱਖ-ਵੱਖ ਥਾਵਾਂ ਦੇ ਉੱਤੇ ਤਬਾਦਲਾ ਕੀਤਾ ਗਿਆ ਸੀਗਾ, ਪਰ ਉਹ ਉੱਥੇ ਗਏ ਨਹੀਂ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਿਹੜੇ ਹਰਚੰਦ ਸਿੰਘ ਨੇ ਪੰਜ ਲੱਖੀਏ, ਉਹਨਾਂ ਨੇ ਕਿਹਾ ਜੀ ਕਿ ਜੇ ਕੋਈ ਕਰਮਚਾਰੀ ਸੇਵਾ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਜਿਹੜੀ ਉਹ ਜਾਇਜ਼ ਹੈ। ਸ਼੍ਰੋਮਣੀ ਕਮੇਟੀ ਦੇ ਵੱਲੋਂ ਜੀ 5 ਪਿਆਰਿਆਂ ਦੇ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ ਦੀ ਹਾਪੜ ਸਿੱਖ ਮਿਸ਼ਨ ਦੇ ਵਿੱਚ ਤੇ ਭਾਈ ਸਤਨਾਮ ਸਿੰਘ ਝੰਜੀਆਂ ਦਾ ਬਦਲੀ ਜਿਹੜੀ ਦਿੱਲੀ ਸਿੱਖ ਮਿਸ਼ਨ ਦੇ ਵਿੱਚ ਕੀਤੀ ਗਈ ਸੀਗੀ ਜੀ। ਇਹਦੇ ਸੰਬੰਧੀ 20 ਨਵੰਬਰ ਨੂੰ ਜਿਹੜੇ ਆਦੇਸ਼ ਜਾਰੀ ਕੀਤੇ ਗਏ ਸੀਗੇ ਤੇ ਕਿਹਾ ਗਿਆ ਸੀਗਾ ਕਿ ਉਹ ਤੁਰੰਤ ਤਬਾਦਲੇ ਵਾਲੀ ਥਾਂ ਦੇ ਉੱਤੇ ਡਿਊਟੀ ਦੇ ਉੱਤੇ ਪਹੁੰਚਣ, ਪਰ ਉਹ ਪਹੁੰਚੇ ਨਹੀਂ। ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਨੂੰ ਇਹਨਾਂ 5 ਪਿਆਰਿਆਂ ਨੇ ਧੋਖਾ ਕਰਾਰ ਦਿੰਦਿਆਂ ਤਬਾਦਲੇ ਵਾਲੀ ਥਾਂ ਦੇ ਉੱਤੇ ਜਾਣ ਤੋਂ ਨਾਂਹ ਕਰ ਦਿੱਤੀ ਆ। 23 ਨਵੰਬਰ ਨੂੰ ਉਹਨਾਂ ਨੇ ਤਬਾਦਲੇ ਵਾਲੀ ਥਾਂ ਦੇ ਉੱਤੇ ਹਾਜ਼ਰ ਹੋਣਾ ਸੀਗਾ, ਪਰ ਉਹ ਹੋਏ ਨਹੀਂ। ਇਹ ਕਿਹਾ ਜਾ ਰਿਹਾ ਜੀ ਕਿ ਉਹ ਅੰਮ੍ਰਿਤਸਰੀ ਨੇ। ਉਹਨਾਂ ਨੇ ਕਿਹਾ ਕਿ ਜਿਹੜੇ 2 ਪਿਆਰੇ ਜਿਹੜੇ ਗਏ ਹੋਏ ਨੇ ਜੀ ਪਾਕਿਸਤਾਨ, ਉਹ ਆ ਜਾਣ ਤੇ ਇਹਦੇ ਸੰਬੰਧੀ ਜਿਹੜਾ ਜੀ ਇਹ ਕੀਤਾ ਜਾਊਗਾ ਕਿ ਫੈਸਲਾ ਲਿਆ ਜਾਊਗਾ ਕਿ ਕੀ ਇਸ ਮਸਲੇ ਦੇ ਉੱਤੇ ਜਿਹੜਾ ਕਰਨਾ ਹੈ। ਦੱਸ ਦਈਏ ਕਿ 5 ਪਿਆਰੇ ਉਹ ਨੇ ਜਿਨ੍ਹਾਂ ਨੇ ਆਦੇਸ਼ ਜਾਰੀ ਕੀਤਾ ਸੀਗਾ ਪਹਿਲਾਂ ਕਿ ਜਿਹੜੇ 5 ਤਖਤਾਂ ਦੇ ਜਥੇਦਾਰ ਨੇ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਫਾਰਗ ਕੀਤਾ ਜਾਵੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਜਿਹੜੇ ਜਥੇਦਾਰ ਨੇ ਉਹ ਰੱਖੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰਾਂ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਸੀਗਾ। ਸਿੱਖ ਸੰਗਤ ਦਾ ਰੋਹ ਵਧਿਆ ਤੇ ਇਹ ਮੁਅੱਤਲੀ ਜਿਹੜੀ ਸੀ ਉਹ ਰੱਦ ਕਰਨੀ ਪਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਹੁਣ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਝਦੀ ਆ ਕਿ ਸਾਰਾ ਠੰਡ ਢੰਡੋਰਾ ਹੋ ਗਿਆ, ਹੁਣ ਕਿਹਨੇ ਪੁੱਛਣਾ। ਸੋ ਇਸ ਕਰਕੇ ਜਿਹੜਾ ਜੀ ਇਹਨਾਂ ਦਾ ਤਬਾਦਲਾ ਜਿਹੜਾ ਉਹ ਕਰ ਦਿੱਤਾ ਜਾਵੇ। ਹੁਣ ਵੇਖਣਾ ਇਹ ਹੋਊਗਾ ਜੀ ਕਿ ਇਸ ਤਬਾਦਲੇ ਦੇ ਬਾਰੇ ਦੇ ਵਿੱਚ ਵੀ ਜਿਹੜੀ ਸਿੱਖ ਸੰਗਤ ਆ ਉਹ ਉੱਠ ਕੇ ਬੋਲਦੀ ਆ ਜਾਂ ਨਹੀਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬੁਢਾਪਾ ਪੈਨਸ਼ਨ ਦੀ। ਬੁਢਾਪਾ ਪੈਨਸ਼ਨ ਜਿਹੜੀ ਆ ਉਹ ਵੀ ਵਿਚਾਰੇ ਇਸ ਤਰ੍ਹਾਂ ਹੀ ਹੈਗੀ ਆ, ਤੇ ਨਾਲ ਇਹਨਾਂ ਨੇ ਗੱਲ ਕੀਤੀ ਸੀ ਸਾਬਕਾ ਵਿਧਾਇਕਾਂ ਦੀ ਪੈਨਸ਼ਨ, ਤੇ ਕੀ ਇਸ ਦੇ ਵਿੱਚੋਂ ਨਿਕਲਿਆ? ਐਕਚੁਅਲੀ ਜੀ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਦੀ ਜਿਹੜੀਆਂ ਪੈਨਸ਼ਨਾਂ ਵਧਾਈਆਂ ਗਈਆਂ ਨੇ, ਇਸ ਤਰੀਕੇ ਨਾਲ ਵਧਾਈਆਂ ਗਈਆਂ ਜੀ ਕਿ ਉਹਦੇ ਵਿੱਚ ਜਿਹੜੀਆਂ ਬੁਢਾਪਾ ਪੈਨਸ਼ਨਾਂ ਸੀਗੀਆਂ ਉਹ ਕਿਤੇ ਰੁਲ ਕੇ ਜਿਹੜੀਆਂ ਜੀ ਉਹ ਰਹਿ ਗਈਆਂ। ਪੰਜਾਬ ਦੇ ਵਿੱਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਤਾਂ ਛੜੱਪੇ ਮਾਰ ਕੇ ਵਧੀ, ਪਰ ਪੰਜਾਬ ਬਜ਼ੁਰਗਾਂ ਦੀ ਪੈਨਸ਼ਨ ਦੇ ਉੱਤੇ ਸਰਕਾਰ ਦੀ ਇੰਨੀ ਮਿਹਰ ਜਿਹੜੀ ਉਹ ਨਹੀਂ ਹੋਈ। ਬੀਤੇ 20 ਵਰ੍ਹਿਆਂ ਦੇ ਵਿੱਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਦੇ ਵਿੱਚ ਕਰੀਬ 90 ਗੁਣਾ ਵਾਧਾ ਹੋਇਆ, ਪਰ ਬੁਢਾਪਾ ਪੈਨਸ਼ਨ ਦੇ ਵਿੱਚ ਸਿਰਫ 2.5 ਗੁਣਾ ਵਾਧਾ ਜਿਹੜਾ ਜੀ ਹੋਇਆ। ਪੰਜਾਬ ਸਰਕਾਰ ਨੇ ਕਰੀਬ 9 ਸਾਲਾਂ ਮਗਰੋਂ ਬੁਢਾਪਾ ਪੈਨਸ਼ਨ 250 ਰੁਪਈਏ ਤੋਂ ਵਧਾ ਕੇ 500 ਰੁਪਈਏ ਕੀਤੀ ਆ। ਬੁਢਾਪਾ ਪੈਨਸ਼ਨ ਸਾਲ 1995 ਦੇ ਵਿੱਚ 200 ਰੁਪਈਏ ਹੁੰਦੀ ਸੀ ਤੇ ਉਸ ਵੇਲੇ ਸਾਬਕਾ ਵਿਧਾਇਕਾਂ ਨੂੰ 500 ਰੁਪਈਏ ਫੈਮਿਲੀ ਪੈਨਸ਼ਨ ਮਿਲਦੀ ਸੀ। ਹੁਣ ਬੁਢਾਪਾ ਪੈਨਸ਼ਨ 500 ਦੀ ਹੋਈ ਹੈ, ਜਦੋਂ ਕਿ ਜਿਹੜੇ ਸਾਬਕਾ ਬੁਢਾਪਾ ਪੈਨਸ਼ਨ 500 ਦੀ ਔਰ ਸਾਬਕਾ ਵਿਧਾਇਕਾਂ ਨੂੰ ਸਾਰੇ ਖਰਚਿਆਂ ਦੇ ਸਣੇ 45,000 ਰੁਪਈਏ ਪੈਨਸ਼ਨ ਜਿਹੜੀ ਆ ਉਹ ਮਿਲਦੀ ਆ। ਔਰ ਜਿਹੜੀ ਸਾਬਕਾ ਵਿਧਾਇਕਾਂ ਦੀ ਬੇਸਿਕ ਪੈਨਸ਼ਨ 7500 ਰੁਪਈਏ ਸੀਗੀ, ਜਿਹਦੇ ਵਿੱਚ ਮਈ 2015 ਨੂੰ ਵਾਧਾ ਕੀਤਾ ਗਿਆ ਸੀਗਾ ਤੇ ਪੈਨਸ਼ਨ 1000 ਰੁਪਈਏ ਹੋ ਗਈ ਸੀਗੀ। ਪੈਨਸ਼ਨ ਦੇ ਵਿੱਚ 60% ਦੀ ਡੀਪੀ ਤੇ ਡੀਏ ਮਿਲਾ ਕੇ ਸਾਬਕਾ ਵਿਧਾਇਕ ਨੂੰ ਪ੍ਰਤੀ ਮਹੀਨਾ 45,000 ਰੁਪਈਏ ਪੈਨਸ਼ਨ ਮਿਲਦੀ ਹੈ। 2 ਵਾਰ ਵਿਧਾਇਕ ਰਹਿਣ ਵਾਲੇ ਨੂੰ ਪ੍ਰਤੀ ਮਹੀਨਾ ਜਿਹੜੀ ਹੈ ਜੀ ਉਹ ਕਰੀਬ 80,000 ਰੁਪਈਏ ਤੇ 3 ਵਾਰੀ ਜਿਹੜਾ ਵਿਧਾਇਕ ਬਣਨ ਵਾਲੇ ਨੂੰ 1,12,000 ਰੁਪਈਆ ਪ੍ਰਤੀ ਮਹੀਨਾ ਜਿਹੜੀ ਹੈ ਜੀ ਉਹ ਪੈਨਸ਼ਨ ਮਿਲਦੀ ਆ। ਜਿਹੜਾ 4 ਵਾਰੀ MLA ਬਣਿਆ ਉਹਦੀ ਪੈਨਸ਼ਨ ਜਿਹੜੀ ਹੈ ਜੀ 1.5 ਲੱਖ ਰੁਪਈਆ ਪ੍ਰਤੀ ਮਹੀਨਾ। 5 ਵਾਰ ਜਿਹੜਾ ਵਿਧਾਇਕ ਬਣ ਚੁੱਕਾ ਜੀ ਉਹਦੀ ਪੈਨਸ਼ਨ ਜਿਹੜੀ ਆ ਜੀ 2 ਲੱਖ ਦੇ ਨੇੜੇ ਤੇੜੇ ਜਿਹੜੀ ਆ ਉਹ ਚਲੇ ਜਾਂਦੀ ਆ। ਔਰ ਹਰ ਵਿਧਾਇਕ ਨੂੰ ਮੁੜ ਵਿਧਾਇਕ ਬਣਨ ਪਿੱਛੋਂ ਪ੍ਰਤੀ ਟਰਮ ਬੇਸਿਕ ਪੇ ਦੇ ਵਿੱਚ 7500 ਰੁਪਈਏ ਜਿਹੜਾ ਜੀ ਉਹ ਵਾਧਾ ਕੀਤਾ ਜਾਂਦਾ, ਪਰ ਜਿਹੜੀ ਪੈਨਸ਼ਨ ਆ ਬੁਢਾਪਾ ਪੈਨਸ਼ਨ ਆ ਜੀ ਉਹ ਉੱਥੇ ਹੀ ਖੜੀ ਹੈ ਜੀ। ਐਲਾਨ ਵੀ ਹੁਣ ਕੀਤਾ ਗਿਆ 500 ਰੁਪਈਏ ਸਾਲ ਤੋਂ ਜਿਹੜੀਆਂ ਦੀ ਪੈਨਸ਼ਨਾਂ ਮਿਲੀਆਂ ਨੇਗੀਆਂ ਉਹਨਾਂ ਨੂੰ ਬਜ਼ੁਰਗਾਂ ਨੂੰ। ਹਾਂਜੀ, ਤੇ ਅੱਗੇ ਵੀ ਦੇਖਦੇ ਹਾਂ ਮਿਲਦੀਆਂ ਕਿ ਨਹੀਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬੇਅਦਬੀ ਦੀਆਂ। ਜਗਰਾਉਂ ਨੇੜੇ ਵੀ ਅਸੂਏ ਦੇ ਵਿੱਚੋਂ ਧਾਰਮਿਕ ਸਮੱਗਰੀ ਮਿਲੀ। ਇਹ ਜਿਹੜਾ ਜੀ ਮਾਮਲਾ ਬਿਲਕੁਲ ਵੀ ਠੰਡਾ ਨਹੀਂ ਪੈ ਰਿਹਾ ਜੀ, ਉਸੇ ਤਰੀਕੇ ਦੇ ਨਾਲ ਚੱਲੀ ਜਾ ਰਿਹਾ। ਇਹ ਪਿੰਡ ਲੀਲਾ ਤੋਂ ਸ਼ੇਰਪੁਰ ਕਲਾਂ ਨੂੰ ਜਾਂਦਿਆਂ ਹੋਇਆ ਜਿਹੜਾ ਜੀ ਰਸਤੇ ਦੇ ਵਿੱਚ ਲੰਘਦਾ ਜਿਹੜਾ ਸੂਆ, ਉਹਦੇ ਵਿੱਚੋਂ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ
ਤਸਵੀਰਾਂ ਤੇ ਹੋਰ ਸਮੱਗਰੀ ਜਿਹੜੀ ਹੈ ਜੀ ਉਹ ਮਿਲੀ ਆ। ਜਿਹੜੀ ਲੁਧਿਆਣੇ ਦੀ ਦਿਹਾਤੀ ਪੁਲਿਸ ਹੈ ਉਹਨੇ ਜਾ ਕੇ ਜਿਹੜਾ ਜੀ ਇੱਥੇ ਜ਼ਰੂਰ ਜਿਹੜੀ ਹੈ ਜੀ ਉਹ ਛਾਣਬੀਣ ਕਰਨੀ ਸ਼ੁਰੂ ਕੀਤੀ ਹੈ। ਔਰ ਜਿਹੜੇ SSP ਨੇ ਜੀ ਉਹਨਾਂ ਨੇ ਕਿਹਾ ਕਿ ਤਕਰੀਬਨ ਗੱਲ ਸਾਫ਼ ਹੈ ਜੀ ਕਿ ਇਹ ਬੇਅਦਬੀ ਦੀ ਘਟਨਾ ਨਹੀਂ ਹੈ। ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਪੁਲਿਸ ਇਹ ਕਹਿੰਦੀ ਹੈ ਕਿ ਕੋਈ ਪਰਿਵਾਰ ਇਹਨਾਂ ਖੰਡਿਤ ਹੋਈਆਂ ਧਾਰਮਿਕ ਤਸਵੀਰਾਂ ਨੂੰ ਜਲ ਪ੍ਰਵਾਹ ਕਰਕੇ ਗਿਆ ਜਾਂ ਕਿਸੇ ਹੋਰ ਕਾਰਨਾਂ ਕਰਕੇ ਤਸਵੀਰਾਂ ਤੇ ਸਮੱਗਰੀ ਜਿਹੜੀ ਹੈ ਜੀ ਉੱਥੇ ਮਿਲੀ ਆ। ਇਹਨਾਂ ਪੁਰਾਣੀਆਂ ਤਸਵੀਰਾਂ ਦੇ ਵਿੱਚ ਅਗਰਬੱਤੀ ਦੀਆਂ ਖਾਲੀ ਡੱਬੀਆਂ, ਦੀਵੇ, ਦਾਲ, ਲਾਲ ਕੱਪੜਾ, ਹੋਰ ਸਮੱਗਰੀ ਜਿਹੜੀ ਹੈ ਜੀ ਉਹ ਪਾਈ ਜਾਂਦੀ ਆ। ਇਹ ਵੀ ਪਤਾ ਲੱਗਾ ਜੀ ਕਿ ਜਿਹੜੀ ਇਹ ਸਮੱਗਰੀ ਸੀ ਇੱਥੇ ਕਿਸੇ ਜੋਤਸ਼ੀ ਦਾ ਕਾਰਡ ਜਿਹੜਾ ਜੀ ਉਹ ਮਿਲਿਆ, ਜਿਹੜਾ ਕਿ ਇਸੇ ਹੀ ਏਰੀਏ ਦਾ ਜਿਹੜਾ ਜੀ ਉਹ ਦੱਸਿਆ ਜਾਂਦਾ। ਇਹ ਕਿਹਾ ਜਾ ਰਿਹਾ ਜੀ ਕਿ ਜੋਤਸ਼ੀ ਦੇ ਵੱਲੋਂ ਤਾਂਤਰਿਕ ਕੋਈ ਵਿਦਿਆ ਦੇ ਤਹਿਤ ਕੋਈ ਟੂਣਾ ਟਾਣਾ ਜਿਹਾ ਕਰਾ ਕੇ ਵੀ ਇਹ ਸਾਰਾ ਸਮਾਨ ਜਿਹੜਾ ਜੀ ਉਹ ਸੁੱਟਿਆ ਹੋ ਸਕਦਾ। ਇਹਦੇ ਨਾਲ ਇਸ ਏਰੀਏ ਦੇ ਵਿੱਚ ਇੱਕਦਮ ਪਹਿਲਾਂ ਟੈਨਸ਼ਨ ਕ੍ਰੀਏਟ ਜ਼ਰੂਰ ਹੋ ਗਈ ਸੀ ਜੀ। ਜੀ ਇਹ ਅੱਗੇ ਚੱਲਦੇ ਹਾਂ ਆਪਾਂ ਜੀ। ਜਿਨ੍ਹਾਂ ਕੋਲ ਸਰਕਾਰੀ ਜ਼ਮੀਨ ਆ ਉਹਨਾਂ ਦੇ ਉੱਤੇ ਅਜਾੜੇ ਦੀ ਤਲਵਾਰ ਲਟਕਣ ਲੱਗੀ। ਇਹ ਮਾਮਲਾ ਬੜਾ ਅਜੀਬੋ ਗਰੀਬ ਜਿਹੜਾ ਜੀ ਇਹ ਨਵਾਂ ਸ਼ੁਰੂ ਹੋ ਗਿਆ ਕਿ ਹਜ਼ਾਰਾਂ ਜਿਹੜੇ ਜ਼ਮੀਨ ਵਾਹੁਣ ਵਾਲੇ ਕਾਸ਼ਤਕਾਰ ਨੇ ਉਹਨਾਂ ਦੀ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਜ਼ਮੀਨ ਅਲਾਟ ਹੋਣ, ਰਜਿਸਟਰੀ ਕਰਾਉਣ ਤੋਂ ਬਾਅਦ ਹੁਣ ਉਹ ਉਜਾੜੇ ਦੀ ਮਾਰ ਦੇ ਹੇਠ ਆ ਸਕਦੇ ਨੇ। ਸਰਕਾਰ ਨੇ ਇਹ ਜ਼ਮੀਨ ਮੁੜ ਕੇ ਉਹਨਾਂ ਤੋਂ ਸਰਕਾਰੀ ਵਿਭਾਗਾਂ ਦੇ ਨਾਂ ਦੇ ਉੱਤੇ ਤਬਦੀਲ ਕਰਨ ਦੀ ਤਿਆਰੀ ਜਿਹੜੀ ਆ ਉਹ ਵਿੱਢ ਦਿੱਤੀ ਆ। ਇਹਨਾਂ ਦੇ ਕਬਜ਼ੇ ਹੇਠ ਇਹ ਪਹਿਲਾਂ ਸੀਗੀ। ਇਹਦੇ ਉੱਤੇ ਅਮਲ ਕਰਦਿਆਂ ਸੁਪਰੀਮ ਕੋਰਟ ਦੇ ਜ਼ਮੀਨ ਤਬਦੀਲੀ ਵਾਲੀ ਨੀਤੀ ਸੰਬੰਧੀ ਆਏ ਫੈਸਲੇ ਤੋਂ ਬਾਅਦ ਜਿਹੜਾ ਹੋਣ ਜਾ ਰਿਹਾ। ਜਾਣਕਾਰ ਇਹ ਕਹਿੰਦੇ ਨੇ ਕਿ ਜੇ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਤਾਂ ਅੱਗੇ ਜ਼ਮੀਨ ਖਰੀਦਣ ਵਾਲੇ ਲੋਕਾਂ ਦਾ ਕਾਸ਼ਤਕਾਰਾਂ ਦਾ ਟਕਰਾਅ ਪੈਦਾ ਹੋਊਗਾ, ਬੈਂਕਾਂ ਨੂੰ ਦਿੱਤਾ ਕਰਜ਼ਾ ਵਸੂਲਣ 'ਚ ਵੱਡੀ ਦਿੱਕਤ ਆਊਗੀ ਤੇ ਕਾਸ਼ਤਕਾਰਾਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲੱਗ ਜੂਗਾ। ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਜ਼ਮੀਨਾਂ ਦੇ ਉੱਤੇ ਵਾਹੀ ਕਰ ਰਹੇ ਕਿਸਾਨਾਂ ਨੂੰ ਇੱਕ ਵਿਸ਼ੇਸ਼ ਸਕੀਮ ਜਿਹਨੂੰ 26/9/2007 ਦੀ ਨੀਤੀ ਕਿਹਾ ਜਾਂਦਾ, ਉਹਦੇ ਤਹਿਤ 6 ਤੋਂ 12,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਕਾਸ਼ਤਕਾਰਾਂ ਲਈ ਇਹ ਜ਼ਮੀਨ 6,000 ਜਦੋਂ ਕਿ ਬਾਕੀ ਕਾਸ਼ਤਕਾਰਾਂ ਲਈ 12,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਦਿੱਤੀ ਗਈ ਸੀਗੀ ਜੀ। ਇਹ ਜ਼ਮੀਨ ਕਾਸ਼ਤਕਾਰਾਂ ਨੂੰ ਇਸ ਸ਼ਰਤ ਤੇ ਦਿੱਤੀ ਗਈ ਸੀ ਕਿ ਉਹ 20 ਸਾਲ ਤੱਕ ਨਾ ਅੱਗੇ ਕਿਸੇ ਨੂੰ ਜ਼ਮੀਨ ਵੇਚ ਸਕਣਗੇ, ਨਾ ਇਹ ਕਿਸੇ ਹੋਰ ਦੇ ਨਾਂ ਕਰ ਸਕਣਗੇ। ਇਸ ਨੀਤੀ ਦੇ ਤਹਿਤ ਹਜ਼ਾਰਾਂ ਕਿਸਾਨਾਂ ਨੇ ਬਣਦੀ ਰਕਮ ਸਰਕਾਰ ਨੂੰ ਅਦਾ ਕਰਕੇ ਜ਼ਮੀਨ ਆਪਣੇ ਨਾਂ ਕਰਵਾ ਲਈ ਸੀਗੀ, ਪਰ ਸੁਪਰੀਮ ਕੋਰਟ ਨੇ ਇਸ ਨੀਤੀ ਦੇ ਤਹਿਤ ਅਲਾਟ ਕੀਤੀ ਜ਼ਮੀਨ ਨੂੰ ਅਣਅਧਿਕਾਰਤ ਐਲਾਨ ਦਿੱਤਾ ਹੈ, ਜਿਹਦੇ ਕਰਕੇ ਹੁਣ ਹਜ਼ਾਰਾਂ ਏਕੜ ਜ਼ਮੀਨ ਮੁੜ ਪਹਿਲਾਂ ਵਾਲੇ ਸਰਕਾਰੀ ਵਿਭਾਗਾਂ ਦੇ ਨਾਂ ਕੀਤੀ ਜਾ ਸਕਦੀ ਹੈ। ਔਰ ਇਹ ਜ਼ਮੀਨ ਜਿਹੜੀ ਕਿਸਾਨਾਂ ਦੇ ਨਾਂ ਤਬਦੀਲ ਕੀਤੀ ਗਈ ਸੀ, ਉਹਨਾਂ ਕਿਸਾਨਾਂ ਦੇ ਵੱਲੋਂ ਅੱਗੇ ਇਸ ਜ਼ਮੀਨ ਦੇ ਉੱਤੇ ਕਰਜ਼ੇ ਦੇ ਰੂਪ ਦੇ ਵਿੱਚ ਬੈਂਕਾਂ ਤੋਂ ਲੱਖਾਂ ਰੁਪਈਏ ਜਿਹੜੇ ਆ ਜੀ ਉਹ ਲਏ ਗਏ ਔਰ ਕਿਸਾਨਾਂ ਨੇ ਲੱਖਾਂ ਰੁਪਈਏ ਖਰਚ ਕੇ ਇਸੇ ਜ਼ਮੀਨ ਤੇ ਬਿਜਲੀ ਦੇ ਕਨੈਕਸ਼ਨ ਵੀ ਜਿਹੜੇ ਲਏ ਨੇ। ਕਈ ਕਿਸਾਨ ਇੱਦਾਂ ਦੇ ਵੀ ਨੇ ਜਿਨ੍ਹਾਂ ਨੇ ਆਪਣੇ ਹਿੱਸੇ ਦੀ ਜ਼ਮੀਨ ਨੂੰ ਅੱਗੇ ਦੂਜੀ ਤੇ ਤੀਜੀ ਥਾਂ ਜਿਹੜਾ ਜੀ ਉਹ ਵੇਚ ਦਿੱਤਾ। ਹੁਣ ਇਹ ਸਾਰੇ ਕਿਸਾਨਾਂ ਦੇ ਵਾਸਤੇ ਇੱਕ ਬਹੁਤ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਖੜੀ ਹੋਣ ਜਾ ਰਹੀ ਹੈ। ਤੇ ਤੁਹਾਨੂੰ ਜੀ ਅੱਜ ਨਵਾਂ ਇਸ ਤਰ੍ਹਾਂ ਜੀ ਕਿ ਹੋਇਆ ਦੁਖੀ ਜਵਾਈ ਹੈ ਸੋਨੀਆ ਦਾ, ਕਹਿੰਦਾ ਮੈਨੂੰ ਤਾਂ ਕਰੋ ਨਾ ਤੰਗ ਮੀਆਂ। ਹੋਇਆ ਦੁਖੀ ਜਵਾਈ ਹੈ ਸੋਨੀਆ ਦਾ, ਕਹਿੰਦਾ ਮੈਨੂੰ ਤਾਂ ਕਰੋ ਨਾ ਤੰਗ ਮੀਆਂ। ਮੇਰਾ ਕਦੀ ਵੀ ਖੇਤਰ ਨਹੀਂ ਰਾਜਨੀਤੀ, ਮੇਰੇ ਨਾਲ ਕਿਉਂ ਤੁਸਾਂ ਦੀ ਜੰਗ ਮੀਆਂ। ਸ਼ਾਦੀ ਨਾਲ ਪ੍ਰਿਯੰਕਾ ਵੀ ਕਰੀ ਜੇਕਰ, ਕੀਤਾ ਕਿਹੜਾ ਕਾਨੂੰਨ ਹੈ ਭੰਗ ਮੀਆਂ। ਕਰਨੀ ਸਹੁਰਿਆਂ ਉੱਤੇ ਹੀ ਚਾਂਦ ਮਾਰੀ, ਕੋਈ ਚੱਜ ਦਾ ਵਰਤ ਲਓ ਢੰਗ ਮੀਆਂ। ਬਿਜ਼ਨਸ ਵਾਸਤੇ ਪੂਰੀ ਹੈ ਸਮਝ ਮੈਨੂੰ, ਰਾਜਨੀਤੀ ਦੀ ਅਕਲ ਕੁਝ ਘੱਟ ਮੀਆਂ। ਬਿਜ਼ਨਸ ਵਾਸਤੇ ਪੂਰੀ ਹੈ ਸਮਝ ਮੈਨੂੰ, ਰਾਜਨੀਤੀ ਦੀ ਅਕਲ ਕੁਝ ਘੱਟ ਮੀਆਂ। ਬਿਨਾਂ ਵਜ੍ਹਾ ਘੜੀਸੀ ਨਹੀਂ ਜਾਓ ਐਵੇਂ, ਮੈਂ ਵੀ ਕਰੂ ਨਹੀਂ ਇਫ ਤੇ ਬਟ ਮੀਆਂ। ਜੀ ਥੈਂਕ ਯੂ ਜੀ। ਹੁਣ ਬਲਵਿੰਦਰ ਕੌਰ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।